ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ। ਗੁਰੂ ਜੀ ਦਾ, ਬਾਬਾ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਵੇਲੇ ਲਾਈਵ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ, ਪਿੰਡਾਂ, ਸ਼ਹਿਰਾਂ, ਨਗਰਾਂ 'ਚ ਇਕੱਤਰਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਦੂਸਰਾ ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਔਰ ਤੀਸਰਾ ਚੈਨਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ। ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਪਰਿਵਾਰਕ ਮੈਂਬਰ ਜੁੜ ਰਹੇ। ਸਭ ਤੋਂ ਪਹਿਲਾਂ ਸਿਰ ਨਿਵਾ ਕੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਜਦਾ ਕਰਦਾ, ਮੱਥਾ ਟੇਕਦਿਆਂ ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕਿਆ। ਨਿਮਰਤਾ ਸਹਿਤ ਬੇਨਤੀ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਔਰ ਜਿਹਨੂੰ ਵੀ ਇਹ ਭੇਜੋ ਉਹਨੂੰ ਕਹੋ 50 ਮੈਂਬਰਾਂ ਨੂੰ ਲਿੰਕ ਭੇਜ। ਇਹ ਵੱਡੀ ਸੇਵਾ ਹੁੰਦੀ ਹੈ, ਅੱਗੇ ਤੋਂ ਅੱਗੇ ਜੋੜਨ ਦੀ ਬਹੁਤ ਵੱਡੀ ਸੇਵਾ। ਘਰ ਬਹਿ ਕੇ ਤੁਸੀਂ ਕਿੱਡਾ ਵੱਡਾ ਪੁੰਨ ਕਮਾ ਸਕਦੇ ਹੋ, ਕਿੱਡੀ ਵੱਡੀ ਬਖਸ਼ਿਸ਼ ਗੁਰੂ ਦੀ ਪ੍ਰਾਪਤ ਕਰ ਸਕਦੇ ਹੋ। ਇਹ ਲਿੰਕ ਸ਼ੇਅਰ ਕਰ ਦਿਓ ਔਰ ਜਿਹਨੂੰ ਵੀ ਕਰੋ ਉਹਨੂੰ ਕੋ 50 ਮੈਂਬਰਾਂ ਨੂੰ ਲਿੰਕ ਸ਼ੇਅਰ ਕਰ। ਔਰ ਜਿਨ੍ਹਾਂ ਨੇ ਇਹ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤੇ, ਕਿਰਪਾ ਕਰਕੇ ਕਰ ਲਓ। ਆਓ ਮਨ ਬੇਤੀਆਂ ਨੂੰ ਕਰੋ ਇਕਾਗਰ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ
जो गुरु रामदास बापू जी बैठे ने, सारी संगत करो दीदार। चरणों दे विच बैठे खंडे वाले बापू जी बाबा दीप सिंह जी, आओ कुछ कमेंट पहले वाहिगुरु गुरमंत्र दा जाप सारी संगत हाजरी लाइयो जी। वाहिगुरु 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਖੰਡੇ ਵਾਲਿਆ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ,
बाबा दीप सिंह जी। वाहिगुरु 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 वाहिगुरु। एक ओंकार सतनाम करता पुरख निर्भव निर्वैर अकाल मूर्त अजूनी सर्वं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्त अजूनी सर्वं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्त अजूनी सर्वं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूर्त अजूनी सर्वं गुर प्रसाद जप। आद सच जुगाद सच है भी सच नानक होसी भी सच। धन गुरु रामदास जी मैं तेरा। 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 मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। अन्य बाबा दीप सिंह जी मैं तेरा। धन बाबा दीप सिंह जी मैं तेरा। मैं तेरा तू मेरा। मैं तेरा तू मेरा। मैं तेरा तू मेरा। तेरा तू मेरा। बाबा दीप सिंह जी मैं 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 तेरा तू मेरा। मैं तेरा तू मेरा। तेरा तू सारे मेरा। कहो मैं तेरा तू मेरा। तेरा तू मेरा। मैं तेरा तू मेरा। मैं तेरा तू मेरा। मैं तेरा तू मेरा। मैं तेरा तू मेरा। बाबा दीप सिंह जी मेरे बाबा दीप सिंह जी। बाबा दीप सिंह जी मेरे बाबा दीप सिंह जी। जी बाबा दीप सिंह जी
मेरे बाबा दीप सिंह जी। बाबा दीप सिंह जी, मेरे बाबा दीप सिंह जी। मैं तेरा तू मेरा, मैं तेरा सरे तू मेरा, मैं तेरा तू मेरा, मैं तेरा तू मेरा। जा तू मेरे वल है तां क्या मोशन दा, तुझ सब किश मैनू सौंपिया जा तेरा बंदा। लखनी टूट न आवई घर खर्च न हंदा, लख 84 मेदनी सब सेव करन दा। ए वैरी मित्र सब कीते आने मंगे मंदा, लेखा कोई न पुछई जा हर बख्शन दा। आनंद भया सुख पाया मिल गुर गोविंदा, सबे का सवारे जा तुध पाबंदा। मैं तेरा तू मेरा, तेरा तू मेरा, मैं तेरा तू मेरा, मैं तेरा तू मेरा। बाबा दीप सिंह जी, मैं तेरा तू मेरा। बाबा दीप सिंह जी, मैं तेरा तू मेरा, मेरे बाबा दीप सिंह जी, मैं तेरा तू मेरा। बाबा दीप सिंह जी, मैं तेरा तू मेरा, 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 मैं तेरा, मैं तेरा, 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 मैं तेरा तू मेरा। गुरु रामदास जी, धन गुरु रामदास जी, बाबा दीप सिंह जी, बाबा दीप सिंह जी। गुरु वाहिगुरु 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 सारे जुड़ जाओ। वाहिगुरु 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 गुरु
ਵਾਹਿਗੁਰੂ 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 ਸਾਰੇ ਵਾਹਿਗੁਰੂ 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 ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ਾਨਾ ਆਪਾਂ ਬੇਨਤੀਆਂ ਕਰਦੇ ਆ ਉਹ ਕਰਕੇ ਫਿਰ ਅੱਗੇ ਵਧਾਂਗੇ। ਅੱਜ ਜੋ ਸਤਿਗੁਰਾਂ ਨੇ ਤਰਸ ਦਾ ਖਾਤਾ ਖੋਲਿਆ, ਮਿਹਰ ਦਾ ਖਾਤਾ ਖੋਲਿਆ, ਸਾਨੂੰ ਕੁਝ ਨਵਾਂ ਸਿੱਖਣ ਵਾਸਤੇ ਆਪਣੀ ਗੋਦ ਬਖਸ਼ੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅੱਜ ਅਸੀਂ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚੋਂ ਕੁਝ ਨਵੀਆਂ ਗੱਲਾਂ ਸਿੱਖ ਕੇ ਘਰਾਂ ਨੂੰ ਲੈ ਕੇ ਜਾਣੀਆਂ। ਉਹ ਗੱਲਾਂ ਸਿੱਖਣੀਆਂ ਜਿਨ੍ਹਾਂ ਗੱਲਾਂ ਨੂੰ ਸਿੱਖਣ ਦੇ ਨਾਲ ਕੱਲਾ ਸਾਡਾ ਭਲਾ ਨਾ ਹੋਵੇ, ਸਾਡੀਆਂ ਕੁੱਲਾਂ ਦਾ ਵੀ ਭਲਾ ਹੋ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਉਹ ਗੱਲਾਂ ਸਿੱਖਣੀਆਂ ਨੇ ਜਿਨ੍ਹਾਂ ਗੱਲਾਂ ਨੂੰ ਸਿੱਖਣ ਦਾ ਸਦਕਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀ ਨਜ਼ਰ ਕੱਲੀ ਸਾਡੇ ਉੱਤੇ ਨਾ ਪਵੇ, ਸਾਡੇ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਗੁਰੂ ਦੀ ਨਜ਼ਰ ਦਾ ਖਾਤਾ ਖੁੱਲ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਕਿਸੇ ਗੁਰਮੁਖ ਰੂਹ ਦੇ ਇਹ ਬਚਨ ਨੇ, ਕਹਿੰਦੇ ਮੇਰੇ ਕੋਲ ਸਿਖਾਉਣ ਲਈ ਤਿੰਨ ਵੱਡੀਆਂ ਗੱਲਾਂ ਨੇ। ਤਿੰਨ। ਪਹਿਲੀ ਗੱਲ ਸਾਦਗੀ। ਸਾਦਗੀ ਕੱਲੀ ਪਹਿਰਾਵੇ ਦੀ ਨਹੀਂ, ਅੰਦਰ ਸਾਦਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿੰਨੀ ਕੀਮਤੀ ਕੀਮਤੀ ਪੋਸ਼ਾਕ ਪਹਿਨਦੇ ਨੇ, ਕਿੰਨੀ ਕੀਮਤੀ ਕੀਮਤੀ ਪੋਸ਼ਾਕ। ਕਈ ਲੱਖ ਦਾ ਉਸ ਸਮੇਂ ਦਾ ਚੋਲਾ ਹੈ ਜਿਹੜਾ ਸਤਿਗੁਰੂ ਪਹਿਨਦਾ ਹੈ। ਲੱਖਾਂ ਦੀ ਕਲਗੀ ਸਿਰ ਤੇ ਲਾਉਂਦੇ ਨੇ, ਲੱਖਾਂ ਦੀ ਚੰਦਨ ਦੀ ਚੌਂਕੀ ਜਿਹਦੇ ਉੱਤੇ ਪੈਰ ਧਰ ਕੇ ਜ਼ਮੀਨ ਤੇ ਪੈਰ ਧਰਦੇ ਨੇ, ਲੱਖਾਂ ਦਾ ਪ੍ਰਸ਼ਾਦੀ ਹਾਥੀ ਜਿਹੜਾ ਮਹਾਰਾਜ ਨੂੰ ਚੌਰ ਵੀ ਚਲਾਉਂਦਾ ਹੈ। ਉਸ ਸਮੇਂ ਦੀਆਂ ਲੱਖਾਂ ਦੀਆਂ ਅੱਜ ਕਰੋੜਾਂ ਅਰਬਾਂ ਰੁਪਈਆਂ ਦੀਆਂ ਚੀਜ਼ਾਂ ਨੇ, ਪਰ ਅੰਦਰ ਸਾਦਗੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਦਗੀ ਅਸੀਂ ਕੱਲੀ ਉੱਪਰਲੀ ਸਾਦਗੀ ਨੂੰ ਸਾਦਗੀ ਮੰਨਦੇ ਹਾਂ ਜੀ। ਉਹ ਤੇ ਬੜਾ ਮੈਲਾ ਜਿਹਾ ਕੁਰਤਾ ਪਾ ਲੈਂਦਾ, ਉਹ ਤੇ ਕਸਮੈਲੇ ਜੇ ਕੱਪੜੇ ਪਾਉਂਦਾ, ਉਹ ਤੇ ਪੱਗ ਦੀ ਵੀ ਆਪਣੀ ਪਰਵਾਹ ਨਹੀਂ ਕਰਦਾ, ਉਹ ਤੇ ਸਾਦਾ ਜਿਹਾ ਬੰਦਾ ਹੈ। ਪਤਾ ਨਹੀਂ ਉਹਦੇ ਅੰਦਰ ਕਿੰਨੀਆਂ ਦੂਜੀਆਂ ਚੀਜ਼ਾਂ ਹਉਮੈ ਵਾਲੀਆਂ ਚੱਲ ਰਹੀਆਂ, ਸਾਨੂੰ ਥੋੜੀ ਪਤਾ। ਸਾਦਗੀ ਦਾ ਤਲਕ ਅੰਦਰ ਨਾਲ ਵੀ ਹੈ, ਬਾਹਰ ਨਾਲ ਵੀ ਹੈ, ਅੰਦਰ ਨਾਲ ਵੀ ਹੈ। ਮੇਨ ਅੰਦਰ ਨਾਲ ਹੈ, ਅੰਦਰ ਨਾਲ। ਉਹੋ ਹੀ ਗੁਰੂ ਪਿਤਾ ਜੀ ਲੱਖਾਂ ਕਰੋੜਾਂ ਦੇ ਜੋ ਚੀਜ਼ਾਂ ਨੇ ਉਹਨਾਂ ਦੇ ਵਿੱਚ ਜੀ ਰਹੇ ਨੇ। ਉਹੋ ਹੀ ਗੁਰੂ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਢੀਮ ਦਾ ਸਰਾਣਾ ਲਿਆ, ਜਾਮਾ ਲੀਰੋ ਲੀਰ ਹੋਇਆ ਪਿਆ, ਹੱਥ ਵਿੱਚ ਬਾਜ ਨਹੀਂ, ਸਿਰ ਦੇ ਉੱਤੇ ਤਾਜ ਨਹੀਂ, ਕੋਲ ਨੀਲਾ ਘੋੜਾ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਉਦੋਂ ਵੀ ਸਾਦਗੀ ਹੈ।
ਜਦੋਂ ਕਰੋੜਾਂ ਦੇ ਵਿੱਚ ਨੇ ਉਦੋਂ ਵੀ ਸਾਦਗੀ 'ਚ ਰਹਿ ਰਿਹਾ ਮਹਾਰਾਜ, ਕਿਉਂਕਿ ਅੰਦਰ ਹਉਮੈ ਨਹੀਂ ਆਉਣ ਦਿੱਤੀ, ਅੰਦਰ ਨਿਮਾਣਾ ਪਾਨੀ, ਅੰਦਰ ਸਾਦਗੀ ਏ, ਸਾਨੂੰ ਸਿਖਾਇਆ। ਤੇ ਜੇ ਹੈ ਹੀ ਕੁਝ ਨਹੀਂ ਕੋਲ, ਉਦੋਂ ਵੀ ਸਾਦਗੀ। ਸਾਦਗੀ ਦਾ ਤਲਕ ਅਸਲੀਅਤ ਵਿੱਚ ਤੇਰੀ ਅੰਦਰਲੀ ਕਿਰਿਆ ਨਾਲ ਹੈ, ਅੰਦਰਲੀ ਕਿਰਿਆ ਨਾਲ। ਹਾਂ, ਬਹੁਤੇ ਭੜਕੀਲੇ ਕੱਪੜੇ ਪਾਉਣੇ ਉਹ ਚਲੋ ਗੁਰਮਤਿ ਦੇ ਉਲਟੇ। ਲਿਬਾਸ ਚੋਂ ਵੀ ਗੁਰੂ ਦੇ ਜੋ ਬਖਸ਼ਿਸ਼ ਦੇ ਗੁਣਾਂ ਦੀ ਖੁਸ਼ਬੂ ਆਵੇ ਆਵੇ। ਪਰ ਹੁਣ ਮੈਂ ਕਹਾਂ ਮੈਂ ਸਾਦੇ ਕੱਪੜੇ ਪਾਉਣਾ, ਮੈਂ ਕੁਰਤਾ ਪਜਾਮਾ ਹੀ ਪਾਉਣਾ, ਜਿੱਥੇ ਵੀ ਜਾਵਾਂ ਮੇਰਾ ਇਹੋ ਹੀ ਲਿਬਾਸ ਹੈ, ਚਿੱਟੀ ਪੱਗ ਹੈ, ਚਿੱਟੀ 50, ਆਹੀ ਚੀਜ਼ ਹੈ। ਹੁਣ ਮੈਂ ਕਹਾਂ ਬਸ ਆਹੀ ਸਾਦਗੀ ਹੈ, ਨਹੀਂ, ਜਿਹੜਾ ਪੈਂਟ ਕਮੀਜ਼ ਪਾ ਰਿਹਾ ਉਹ ਵੀ ਤੇ ਸਾਦਾ ਹੀ ਬੰਦਾ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਗੁਰੂ ਨੇ ਤੈਨੂੰ ਅਰਬਾਂ ਰੁਪਈਏ ਦਿੱਤੇ ਨੇ, ਜੇ ਤੂੰ ਲੱਖਾਂ ਦੇ ਕੱਪੜੇ ਪਾ ਰਿਹਾ, ਭਾਵੇਂ ਪਹਿਰਾਵਾ ਤੇਰਾ ਲੱਖਾਂ ਦਾ ਹੈ, ਪਰ ਅੰਦਰ ਤੇਰੇ ਸਾਦਗੀ ਬੋਲੇ, ਦਾਤਿਆ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਹੁਣ ਉਹ ਗੁਰਮੁਖ ਰੂਹ ਦੇ ਬਚਨ ਕਹਿੰਦੇ ਮੇਰੇ ਕੋਲ ਸਿਖਾਉਣ ਲਈ 3 ਚੀਜ਼ਾਂ ਨੇ। ਪਹਿਲੀ ਸਾਦਗੀ, ਦੂਜਾ ਧੀਰਜ, ਧੀਰਜ ਦੇ ਨਾਲ ਜੀ, ਧੀਰਜ ਨਾਲ ਅੰਦਰ ਸਬਰ ਰੱਖ, ਧੀਰਜ ਰੱਖ। ਦਾਤ ਮਿਲ ਗਈ ਤਾਂ ਵੀ ਸ਼ੁਕਰਾਨੇ ਦਾ ਧੀਰਜ, ਜੇ ਨਹੀਂ ਮਿਲੀ ਤਾਂ ਵੀ ਧੀਰਜ 'ਚ ਇੰਤਜ਼ਾਰ ਕਰ। ਤੇ ਤੀਜਾ ਕਹਿੰਦੇ ਤੀਜੀ ਚੀਜ਼ ਮੇਰੇ ਕੋਲ ਸਿਖਾਉਣ ਲਈ ਦਇਆ, ਦਇਆ, ਦੂਜਿਆਂ ਦੇ ਉੱਤੇ ਦਇਆ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹਦੀ ਬਣਾਈ ਹੋਈ ਖਲਕਤ ਦੇ ਉੱਤੇ, ਉਹਦੇ ਬਣਾਏ ਹੋਏ ਜੀ ਜੰਤੂਆਂ ਦੇ ਉੱਤੇ ਦਇਆ ਕਰ, ਦਇਆ। ਇਹ 3 ਚੀਜ਼ਾਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ, ਮੈਂ ਤੁਹਾਡੇ ਤੱਕ ਭੇਜ ਦਿੱਤੀਆਂ ਨੇ। ਹੁਣ ਤੁਸੀਂ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਚੀਜ਼ਾਂ ਵੰਡੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅਗਲੀ ਗੱਲ ਸੁਣਿਓ, ਪਿਆਰ ਨਾ ਲੱਖ ਨੇ ਜੀ ਧੰਨ ਬਾਬਾ ਦੀਪ ਕਹਿੰਦੇ ਧਨਵਾਨ ਬਣਨ ਦੇ ਲਈ ਇੱਕ ਕਿਣਕਾ 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 ਮਾਇਆ ਦਾ ਇਕੱਠਾ ਕਰਨਾ ਪੈਂਦਾ। ਧਨਵਾਨ ਬਣਨ ਲਈ ਕਿਣਕਾ ਕਿਣਕਾ ਸੰਗ੍ਰਹਿ ਕਰਨਾ ਪੈਂਦਾ, ਕਿਣਕਾ ਕਿਣਕਾ ਇਕੱਠਾ ਕਰਨਾ ਪੈਂਦਾ। ਤੇ ਕਹਿੰਦੇ ਇਸੇ ਤਰ੍ਹਾਂ ਗੁਣਵਾਨ ਬਣਨ ਦੇ ਲਈ ਇੱਕ ਇੱਕ ਪਲ ਦਾ ਸਦ ਉਪਯੋਗ ਕਰਨਾ ਪੈਂਦਾ। ਜੇ ਗੁਣਵਾਨ ਬਣਨਾ ਹੀ ਨਾ, ਇੱਕ ਇੱਕ ਸੈਕਿੰਡ ਦਾ ਸਦ ਉਪਯੋਗ ਕਰ। ਮੈਂ 4 ਬੰਦਿਆਂ 'ਚ ਬੈਠਾ, ਚਲੋ ਹਾਸਾ ਖੇਡਾ ਹੋਇਆ ਉਹ ਅਲੱਗਾ ਮਸਲਾ ਹੈ, ਅਲੱਗਾ ਗੱਲ ਹੈ, ਹੋਣਾ ਵੀ ਚਾਹੀਦਾ। ਹਰ ਵੇਲੇ ਮੱਥੇ ਤੇ ਤਿਉੜੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ। ਮੈਂ ਕੱਲ ਵੀ ਕਿਹਾ, ਹੱਸਣ ਦਾ ਦਿਲ ਕਰੇ ਹੱਸੋ, ਉੱਚੀ ਉੱਚੀ ਹੱਸੋ, ਕੋਈ ਨਹੀਂ। ਲਾਫਿੰਗ ਕਲਾਸਾਂ ਲੱਗਦੀਆਂ ਨੇ, ਹਜ਼ਾਰਾਂ ਰੁਪਈਏ ਲੈ ਲੈਂਦੇ ਨੇ ਮਹੀਨੇ ਦੇ ਸਿਰਫ ਹਸਾਉਣ ਦੇ। ਹੱਸਣਾ ਮਾੜਾ ਨਹੀਂ, ਹੱਸਣ ਨਾਲ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਪਰ ਹਰ ਵੇਲੇ ਪਾਗਲਾਂ ਵਾਂਗੂ ਹੱਸੀ ਜਾਣ, ਉਹ ਗੱਲ ਗਲਤ ਹੈ। ਜਿੱਥੇ ਦਿਲ ਕੀਤਾ ਹਾਸੇ ਦੀ ਗੱਲ, ਹੱਸੋ, ਖੁੱਲ ਕੇ ਹੱਸੋ, ਉੱਚ ਕੀ ਹੈ। ਸੁਣਿਓ ਧਿਆਨ ਨਾਲ। ਹੁਣ ਮੰਨ ਲਓ 4 ਬੰਦੇ ਤੁਸੀਂ ਬੈਠੇ ਹੋ, ਹਾਸਾ ਖੇਡਾ ਵੀ ਹੋਇਆ, ਪਰ ਅਖੀਰ ਤੇ ਥੋੜਾ ਜਿਹਾ 5 ਮਿੰਟ ਇਹੋ ਜੀ ਗੱਲ ਵੀ ਜ਼ਰੂਰ ਸ਼ੇਅਰ ਕਰੋ ਜਿਹਦੇ ਨਾਲ ਤੁਹਾਡੇ ਅੰਦਰ ਵੀ ਗੁਣ ਵਧਣ, ਤੇ ਜਿਹੜਾ ਤੁਹਾਡੇ ਕੋਲ ਬੈਠਾ ਉਹਦੇ ਅੰਦਰ ਵੀ ਗੁਣਾਂ 'ਚ ਵਾਧਾ ਹੋਵੇ। ਉੱਠਣ ਤੋਂ ਬਾਅਦ ਕਵੇ ਨਹੀਂ ਯਾਰ ਘੰਟਾ ਬੈਠਾ ਵਾਂ, ਪਰ ਆਹ ਜਿਹੜਾ ਲਾਸਟ ਵਾਲੇ 2 ਮਿੰਟ 4 ਮਿੰਟ ਇਹੋ ਜਿਹੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਗਏ ਨੇ, ਕਮਾਲ ਹੋ ਗਈ, ਕਮਾਲ, ਆਨੰਦ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਵੇਂ ਗੁਣਵਾਨ ਧਨਵਾਨ ਬਣਨ ਦੇ ਲਈ ਮਾਇਆ ਨੂੰ ਇਕੱਠਾ ਕਰਨਾ ਪੈਂਦਾ, ਥੋੜੀ ਥੋੜੀ ਕਰਕੇ ਮਾਇਆ ਦਾ ਸੰਗ੍ਰਹਿ ਕਰਨਾ ਪੈਂਦਾ। ਗੁਣਵਾਨ ਜੇ ਬਣਨਾ ਤੇ ਫਿਰ ਤੈਨੂੰ ਇੱਕ ਇੱਕ ਪਲ ਦਾ ਸਦ ਉਪਯੋਗ ਕਰਨਾ ਪਏਗਾ, ਇੱਕ ਇੱਕ ਸਕਿੰਟ ਨੂੰ ਸਹੀ ਯੂਜ਼ ਕਰਨਾ ਪਏਗਾ। ਹਰੇਕ ਦੇ ਕੋਲ ਥੋੜੇ ਥੋੜੇ ਗੁਣ ਲੈਣੇ ਪੈਣਗੇ। ਕੁਝ ਮੇਰੇ ਕੋਲ ਲੈ ਲੈ ਗੁਣ, ਕੁਝ ਇਹਦੇ ਕੋਲ ਲੈ ਲੈ, ਕੁਝ ਇਹਦੇ ਕੋਲ ਲੈ ਲੈ, ਕੁਝ ਆਪਣੇ ਭਰਾ ਕੋਲ ਲੈ ਲੈ, ਕੁਝ ਆਪਣੀ ਭੈਣ ਕੋਲ ਲੈ ਲੈ, ਕੁਝ ਆਪਣੇ ਗੁਆਂਢੀਆਂ ਕੋਲ ਗੁਣ ਲੈ ਲੈ, ਕੁਝ ਮੰਗਤੇ ਕੋਲੋਂ ਵੀ ਗੁਣ ਲੈ ਸਕਦੇ ਆ, ਕੀੜੀ ਕੋਲੋਂ ਵੀ ਗੁਣ ਲੈ ਸਕਦੇ ਆ। ਪੂਰੀ ਏਡੀ ਵੱਡੀ ਕਾਇਨਾਤ ਹੈ, ਜਿੱਥੋਂ ਵੀ ਗੁਣ ਬੰਦਾ ਇਕੱਠੇ ਕਰਨੇ ਚਾਹਵੇ ਕਰ ਸਕਦਾ। ਤੇ ਸੱਚੀ ਗੱਲ ਹੈ, ਜੇ ਗੁਣ ਇਕੱਠੇ ਕਰਨ ਵਾਲਾ ਸੁਭਾਅ ਨਹੀਂ ਨਾ ਬਣਿਆ ਤੇ ਮਾਫੀ ਦੇਣਾ, ਤੁਸੀਂ ਗੁਰੂ ਦੇ ਵਿੱਚੋਂ ਵੀ ਨੁਕਸੀ ਕੱਢਣ ਵਾਲੇ ਰਹਿ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹਦਾ ਔਗਣ ਵੇਖਣ ਵਾਲਾ ਸੁਭਾਅ ਹੈ ਨਾ, ਉਹ ਰੱਬ ਦੇ ਵਿੱਚ ਵੀ ਦੋਸ਼ ਕੱਢ ਦਿੰਦਾ। ਰੱਬ ਇਦਾਂ ਕਿਉਂ ਨਹੀਂ ਕਰਦਾ, ਆਹ ਕਿਉਂ ਨਹੀਂ ਹੁੰਦਾ, ਆਹ ਕਿਉਂ ਨਹੀਂ ਹੁੰਦਾ। ਉਹ ਗੁਰੂ 'ਚ ਵੀ ਦੋਸ਼ ਕੱਢਣਗੇ, ਉਹ ਬਾਬਾ ਦੀਪ ਸਿੰਘ 'ਚ ਵੀ ਦੋਸ਼ ਕੱਢਣਗੇ। ਮਾਰਨ ਵਾਲਿਆਂ ਨੇ ਤੇ ਗੁਰੂ ਨਾਨਕ ਨੂੰ ਵੀ ਪੱਥਰ ਮਾਰਤੇ, ਮਾਰਨ ਵਾਲਿਆਂ ਨੇ ਤੇ ਗੁਰੂ ਨਾਨਕ ਨੂੰ ਵੀ ਪੱਥਰ ਮਾਰੇ। ਕਿਤੇ ਕੁਰਾਈਆ ਕਹਿਤਾ, ਕਾਰਨ ਕੀ ਸੀ? ਕਾਰਨ ਬਸ ਇਹ ਸੀ, ਜਿਵੇਂ ਅਸੀਂ ਚੱਲਦੇ ਆ ਇਹ ਕਿਉਂ ਨਹੀਂ ਚੱਲਦੇ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਗੁਰੂ ਜੀ। ਨਾਨਕ ਕਹਿੰਦੇ ਮੈਂ ਸੱਚ ਨਾਲ ਜੋੜਨਾ ਹੈ। ਜੋ ਤੁਸੀਂ ਦੁਨੀਆ ਨੂੰ ਝੂਠੇ ਰਾਹ ਪਾਇਆ ਹੈ ਨਾ, ਉਹਦੇ ਤੋਂ ਮੈਂ ਕਨਵਰਟ ਕਰਕੇ ਇੱਕ ਪਰਮੇਸ਼ਰ ਨਾਲ ਜੋੜਨਾ ਹੈ। ਬਸ ਆਹੀ ਪੰਗਾ ਪੈ ਗਿਆ ਹਰ ਜਗ੍ਹਾ ਦੇ ਉੱਤੇ, ਆਹੀ ਪੰਗਾ। ਪਰ ਬਾਬਾ ਕਹਿੰਦਾ ਪਰਵਾਹ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਤੁਸੀਂ ਆਪਣਾ ਕਰਮ ਨਹੀਂ ਛੱਡ ਸਕਦੇ ਤੇ ਮੈਂ ਆਪਣਾ ਰਾਹ ਕਿਉਂ ਬਦਲਾਂ? ਜੇ ਤੁਸੀਂ ਪਾਣੀ ਪਾਉਣਾ ਸੂਰਜ ਵੱਲ, ਮੈਂ ਉਧਰ ਨਹੀਂ ਪਾਉਣਾ। ਮੈਂ ਤੇ ਕਰਤਾਰਪੁਰ ਜਿਹੜੇ ਖੇਤ ਨੇ ਆਪਣੇ, ਉਹ ਖੇਤਾਂ ਵੱਲ ਹੀ ਪਾਣੀ ਪਾਉਣਾ। ਉਹ ਕਹਿੰਦੇ ਪਹੁੰਚ ਜਾਏਗਾ। ਕਹਿੰਦੇ ਜੇ ਤੁਹਾਡਾ ਸੂਰਜ ਪਹੁੰਚ ਸਕਦਾ, ਮੇਰਾ ਕਰਤਾਰਪੁਰ ਕਿਉਂ ਨਹੀਂ ਪਹੁੰਚ ਸਕਦਾ? ਸਿੱਧੇ ਰਾਹ ਪਾਤਾ। ਕਰਨ ਵਾਲਿਆਂ ਨੇ ਵਿਰੋਧ ਕੀਤਾ ਗੁਰੂ ਨਾਨਕ ਦਾ ਵੀ, ਕਰਨ ਵਾਲਿਆਂ ਨੇ ਗੁਰੂ ਅੰਗਦ ਸਾਹਿਬ ਦਾ ਵੀ ਵਿਰੋਧ ਕੀਤਾ, ਕਰਨ ਵਾਲਿਆਂ ਨੇ ਗੁਰੂ ਅਮਰਦਾਸ ਸਾਹਿਬ ਦਾ ਵੀ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਵਸਾਉਣਾ ਪੈ ਗਿਆ। ਕਰਨ ਵਾਲਿਆਂ ਨੇ ਵਿਰੋਧ ਤੇ ਗੁਰੂ ਰਾਮਦਾਸ ਦਾ ਵੀ ਕੀਤਾ। ਕਰਨ ਵਾਲਿਆਂ ਨੇ ਵਿਰੋਧ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੀ ਕੀਤਾ। ਤਤੀਆਂ ਤਵੀਆਂ ਤੇ ਬਹਾ ਦਿੱਤਾ। ਵਿਰੋਧਤਾ ਕਿਉਂ ਹੁੰਦੀ ਏ? ਹਮੇਸ਼ਾ ਸੱਚ ਦੀ ਵਿਰੋਧਤਾ ਹੋਏਗੀ, ਝੂਠ ਦੀ ਕਾਹਦੀ ਵਿਰੋਧਤਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਵਿਰੋਧਤਾ ਹੋਏਗੀ, ਸੱਚ ਦੀ ਵਿਰੋਧਤਾ ਹੋਏਗੀ, ਚੜ੍ਹਦੀ ਕਲਾ ਦੀ ਵਿਰੋਧਤਾ ਹੋਏਗੀ। ਜੇ ਤੇਰਾ ਉੱਚਾ ਸੁੱਚਾ ਜੀਵਨ ਉਸ ਚੀਜ਼ ਦੀ, ਦੂਜੀ ਚੀਜ਼ ਦੀ ਵਿਰੋਧਤਾ ਨਹੀਂ ਹੁੰਦੀ। ਕਿਹਦੀ ਵਿਰੋਧਤਾ ਨਹੀਂ ਹੋਈ? ਕਿਹੜੇ ਗੁਰੂ ਸਾਹਿਬ ਦੀ ਨਹੀਂ ਹੋਈ? ਕਿ ਕਿਹੜੇ ਭਗਤ ਪਿਆਰਿਆਂ ਦੀ ਨਹੀਂ ਹੋਈ? ਕਿ ਕਿਹੜੇ ਪਿਆਰੇ ਉਹ ਨਾਮ ਜਪਣ ਵਾਲਿਆਂ ਦੀ ਨਹੀਂ ਹੋਈ? ਤੇ ਕਿੰਨਾ ਦੀ ਨਹੀਂ ਹੋ ਰਹੀ ਜਿਹੜੇ ਹੁਣ ਨੇ? ਇਹ ਮੇਰੀ ਬੇਨਤੀ ਹੈ, ਇਹ ਵਿਰੋਧੀਆਂ ਦੀ ਵੀ ਪਰਵਾਹ ਨਹੀਂ ਕਰਨੀ, ਵਿਰੋਧਤਾ ਦੀ ਵੀ ਪਰਵਾਹ ਨਹੀਂ ਕਰਨੀ। ਬਸ ਜਿੱਥੋਂ ਗੁਣ ਮਿਲਣ, ਗੁਣ ਇਕੱਠੇ ਕਰਨ ਵਾਲਾ ਸੁਭਾਅ ਨਹੀਂ ਛੱਡਣਾ। ਉਹ ਲਈ ਜਾਣੇ ਨੇ ਗੁਣ, ਲਈ ਜਾਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੱਥੋਂ ਗੁਣ ਮਿਲਣ ਇਕੱਠੇ ਕਰੀ ਚੱਲੋ। ਜੇ ਔਗਣ ਵੇਖਣ ਤੇ ਆ ਜਾਓਗੇ ਨਾ, ਤੁਹਾਨੂੰ ਔਗਣ ਰੱਬ 'ਚ ਵੀ ਨਜ਼ਰ ਆ ਜਾਣੇ ਨੇ। ਸੱਚੇ ਬੰਦੇ 'ਚ ਵੀ, ਪਿਓਰ ਬੰਦਾ ਹੋਏਗਾ ਨਾ, ਪਿਓਰ ਬੰਦਾ, ਉਹਦੇ 'ਚ ਵੀ ਤੁਸੀਂ ਖਾਮੀ ਕੋਈ ਨਾ ਕੋਈ ਲੱਭ ਲੋਗੇ। ਤੇ ਜੇ ਗੁਣ ਇਕੱਠੇ ਕਰਨ ਵਾਲਾ ਸੁਭਾਅ ਹੈ, ਤੁਸੀਂ ਪਿਆਰਿਓ ਇੱਕ ਨਿੱਕੇ ਜਿਹੇ ਮੰਗਤੇ ਕੋਲੋਂ ਵੀ ਗੁਣ ਇਕੱਠਾ ਕਰ ਲੋਗੇ। ਗੁਣਵਾਨ ਬਣੋ, ਗੁਣਵਾਨ। ਇਹੋ ਹੀ ਤੇ ਭਗਤੀ ਹੈ ਪਰਮੇਸ਼ਰ ਦੀ, ਆਪਣੇ ਅੰਦਰ ਗੁਣ ਇਕੱਠੇ ਕਰੀ ਚੱਲੋ। ਇਹੋ ਹੀ ਭਗਤੀ ਹੈ। ਆ ਭਗਤੀ ਦਾ ਹਿੱਸਾ ਹੈ। ਆਪਣੇ ਅੰਦਰ ਗੁਣ ਇਕੱਠੇ ਕਰੋ, ਨੇਕ ਇਨਸਾਨ ਬਣੋ, ਚੰਗੇ ਬੰਦੇ ਬਣੋ। ਤੁਹਾਡੇ ਕੋਲ ਕੋਈ ਬੈਠੇ ਉਹ ਕਵੇ ਨਹੀਂ ਯਾਰ ਇਹ ਰੱਬ ਦਾ ਬੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਕਈ ਵਾਰੀ ਕਹਿੰਦੇ ਆ ਨਾ, ਫਲਾਣੇ ਬੰਦੇ ਨੂੰ ਮਿਲੇ ਯਾਰ, ਇਹਦੇ ਵਿੱਚ ਤੇ ਲੱਗਦਾ ਰੱਬ ਵਿੱਚ ਕੋਈ ਫਰਕ ਹੈ ਹੀ ਨਹੀਂ। ਉਹ ਕੀ ਹੈ? ਉਹਨੇ ਗੁਣ ਬਣਾ ਲਏ ਨੇ, ਗੁਣ ਆਪਣੇ ਅੰਦਰ ਉਹੋ ਜਿਹੇ ਧਾਰਨ ਕਰ ਲਏ ਨੇ। ਧਾਰਨ। ਕਈ ਵਾਰੀ ਅਸੀਂ ਡਾਕਟਰਾਂ ਨੂੰ ਵੀ ਕਹਿ ਦਿੰਦੇ ਆ ਜੀ ਇਹ ਡਾਕਟਰ ਇਦਾਂ ਲੱਗਦਾ ਤੇ ਰੱਬ ਦਾ ਰੂਪ ਨੇ। ਬੜਾ ਮਿੱਠਾ ਬੋਲਦੇ ਨੇ। ਜਦੋਂ ਇਹਨਾਂ ਕੋਲ ਜਾਈਏ ਕਦੀ ਮੱਥੇ ਵੱਟ ਨਹੀਂ ਪਾਉਂਦੇ। ਟਾਈਮ ਹੋ ਵੀ ਜਾਵੇ, ਅਸੀਂ ਚਲੇ ਵੀ ਜਾਈਏ, ਤਾਂ ਵੀ ਸਾਨੂੰ ਬੜੇ ਪਿਆਰ ਨਾਲ ਅਟੈਂਡ ਕਰਦੇ ਨੇ। ਇਹ ਤੇ ਰੱਬ ਦਾ ਰੂਪ ਨੇ। ਰੱਬ ਦਾ ਰੂਪ ਹੈ ਤੇ ਬੰਦਾ ਹੀ ਹੈ, ਪਰ ਅਸੀਂ ਕਹਿੰਦੇ ਰੱਬ ਦਾ ਰੂਪ। ਕਾਰਨ ਕੀ? ਉਹਨੇ ਆਪਣੇ ਅੰਦਰ ਰੱਬ ਵਾਲੇ ਗੁਣ ਪੈਦਾ ਕਰ ਲਏ। ਮਿੱਠਾ ਬੋਲਦਾ ਹੈ। ਆਪਣੇ ਅੰਦਰ ਰੱਬ ਵਾਲੇ ਗੁਣ ਪੈਦਾ ਕਰ ਲਏ। ਉਹ ਦਇਆ ਕਰਦਾ ਹੈ। ਆਪਣੇ ਅੰਦਰ ਰੱਬ ਵਾਲੇ ਗੁਣ ਪੈਦਾ ਕਰ ਲਏ। ਜਿਹੜਾ ਵੀ ਉਹਦੇ ਕੋਲ ਆ ਗਿਆ ਉਹਨੂੰ ਖਿੜੇ ਮੱਥੇ ਮਿਲ ਰਿਹਾ। ਉਹ ਫਿਰ ਡਾਕਟਰ ਨਹੀਂ ਰਹਿ ਗਿਆ, ਡਾਕਟਰ ਵੀ ਰੱਬ ਦਾ ਰੂਪ ਬਣ ਗਿਆ। ਹੁਣ ਕੋਈ ਟੀਚਰ ਹੈ, ਟੀਚਰ ਬੱਚਿਆਂ ਨੂੰ ਪਿਆਰ ਨਾਲ ਪੜ੍ਹਾਵੇ, ਪਿਆਰ ਨਾਲ ਆਦਰ ਦੇਵੇ। ਜੇ ਉਹਨੂੰ ਨਹੀਂ ਸਮਝ ਆਉਂਦੀ, ਮਾਰਨ ਦੀ ਜਗ੍ਹਾ ਤੇ ਉਹਦੇ ਸਿਰ ਤੇ ਹੱਥ ਫੇਰੇ, ਪੁੱਤਰ ਇਦਾਂ ਨਹੀਂ ਬੇਟਾ, ਇਦਾਂ ਕਰਿਆ ਕਰ। ਉਹਦੇ ਪਿਤਾ ਮਾਤਾ ਜਾਣ, ਉਹਨਾਂ ਨੂੰ ਐਡਾ ਲੰਬਾ ਚਿੱਠਾ ਨਾ ਦੇਵੇ, ਇਹ ਤੇ ਇਦਾਂ ਦਾ ਹੀ, ਇਹ ਤੇ ਸ਼ਰਾਰਤੀ, ਇਹ ਤੇ ਇਦਾਂ ਕਰਦਾ। ਉਹਦੇ ਗੁਣ ਉਹਨਾਂ ਨੂੰ ਦੱਸੇ, ਜੀ ਤੁਹਾਡੇ ਮੁੰਡੇ 'ਚ, ਤੁਹਾਡੀ ਕੁੜੀ 'ਚ ਆਹ ਕਿੱਡੇ ਵੱਡੇ ਗੁਣ ਨੇ, ਕਿੱਡੇ ਵੱਡੇ ਗੁਣ ਨੇ। ਚਲੋ ਆਹ ਇੱਕ ਦੋ ਚੀਜ਼ਾਂ ਨੇ, ਕੋਈ ਨਹੀਂ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਵੀ ਮੈਂ ਆਪੇ ਸੁਧਾਰ ਲੈਣੀਆਂ ਨੇ, ਸੁਧਾਰ ਲੈਣੀਆਂ। ਉਹ ਪੇਰੈਂਟਸ ਵੀ ਜਦੋਂ ਟੀਚਰ ਦੇ ਕੋਲੋਂ ਆਪਣੇ ਘਰ ਜਾਣਗੇ, ਉਹ ਕਹਿਣਗੇ ਨਹੀਂ ਯਾਰ ਟੀਚਰ ਨੂੰ ਮਿਲੇ ਆ, ਭਾਵੇਂ ਟੀਚਰ ਇਨਸਾਨ ਹੈ ਇੱਕ, ਭਾਵੇਂ ਉਹ ਬੰਦਾ ਹੈ, ਭਾਵੇਂ ਉਹ ਔਰਤ ਹੈ ਤੇ ਟੀਚਰ ਇਨਸਾਨ ਹੀ ਹੈ ਨਾ, ਪ੍ਰਿੰਸੀਪਲ ਹੈ ਤੇ ਇਨਸਾਨ ਹੀ ਹੈ ਨਾ। ਪਰ ਜਦੋਂ ਮਿਲ ਕੇ ਪੇਰੈਂਟਸ ਜਾਣਗੇ, ਇਹਨਾਂ ਕਹਿਣਗੇ ਨਹੀਂ ਯਾਰ ਇਹ ਤੇ ਰੱਬ ਦਾ ਰੂਪ ਨੇ। ਕਿੱਡਾ ਪਿਆਰ ਕਰਦੇ ਨੇ, ਕਿੱਡੀ ਹਲੀਮੀ ਨਾਲ ਸਾਰੇ ਕੰਮ ਕਰਦੇ ਨੇ। ਬਸ ਆਹ ਗੁਣ ਆਪਣੇ ਅੰਦਰ ਅਸੀਂ ਪੈਦਾ ਕਰਨੇ ਨੇ ਜੇ ਅਸੀਂ ਸੰਗਤ ਕਰਦੇ ਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਨਾ ਹੋਵੇ ਸਾਡੇ ਜਾਣ ਤੋਂ ਬਾਅਦ ਲੋਕੀ ਇਹੋ ਹੀ ਕਹਿਣ ਸ਼ੁਕਰ ਏ ਇਹ ਗਲੋਂ ਲੱਥ ਗਿਆ। ਭਾਵੇਂ ਚਾਰ ਬੰਦੇ ਉਦੋਂ ਬੈਠੇ ਉਦੋਂ ਲੋਕੀ ਕਹਿ ਦਿੰਦੇ, ਭਾਵੇਂ ਸਰੀਰਕ ਤੌਰ ਤੇ ਜਾਣ ਤੋਂ ਬਾਅਦ ਕਹਿ ਦਿੰਦੇ ਸ਼ੁਕਰ ਏ ਗਲੋਂ ਲੱਥਿਆ। ਇਹਦਾ ਨਹੀਂ, ਆਪਣੇ ਅੰਦਰ ਇਹੋ ਜਿਹੇ ਗੁਣ ਪੈਦਾ ਕਰੋ, ਜਿੱਥੇ ਬਹਿ ਜਾਓ ਉੱਥੇ ਉਹਨਾਂ ਨੂੰ ਮਹਿਸੂਸ ਹੋਵੇ ਇਹ ਤੇ ਰੱਬ ਦਾ ਬੰਦਾ ਹੈ। ਹਾਂਜੀ, ਆਨੰਦ ਆਏਗਾ। ਰੱਬ ਨੂੰ ਅਸੀਂ ਬਾਹਰ ਲੱਭਦੇ ਹਾਂ, ਅਸਲੀਅਤ ਦੇ ਵਿੱਚ
अपने आप दी खोज करना ही अध्यात्म दी खोज है, रब दी खोज है। अपने अंदर लभो, मेरे अंदर की है। अपने अंदरों जदों लभना शुरू करोगे ना, मैं कौन हाँ, मैं की कर रहा, मैं की करन आया, मैनू करना की चाहिए, ज्यों ज्यों अपने अंदर बढ़ांगे त्यों त्यों रब दे अंदर वड़ना शुरू हो जाएंगे। जो ब्रह्मंडे सोई पिंडे, जो खोजे सो पावे रे। जो तेरे अंदर है ओहो ही बाहर है। बाहर तू लभण तुर पे, अंदर ते तू कदी लभ्या ही नहीं, अंदर ते कदी फेरा पाया ही नहीं। अंदर फेरा पा, जदों अंदर फेरा पावांगे ना, फिर सतगुरु बख्शिशां दा खाता खोलणगे। फिर ते तैनू तेरे अंदरों ही गुरु रामदास बैठे नजर आ जाने, तैनू तेरे अंदरों ही बाबा दीप सिंह बैठे नजर आ जाने, तैनू तेरे बच्चियां विचों भी बाबा दीप सिंह नजर आउणगे, तैनू तेरे घर वाले चों, तेरी घर वाली चों, तेरी मां चों, तेरे प्यो चों, तेरे परिवारक मैंबरां चों भी ओही नजर आएगा। जदों अंदर खोज करनी शुरू करती, असीं ते बाहरलियां खोजां करदे आ, चल उत्थे भी हो आईए, उत्थे भी हो आईए, आ भी काम कर लईए, ओनू भी मना लईए, ओनू भी मना लईए, आ भी कर लईए, आ भी कर लईए। फिर हुंदा की है, बाहर खोजदा खोजदा बंदा दिनों दिन भटकदा जांदा है। इसे वास्ते सतगुरां ने बाणी च कहा, गुरु तेग बहादुर साहब कहंदे, काहे रे बन खोजन जाई, सर्ब निवासी सदा अलेपा तोही संग समाई। तेरे अंदर ही वसदा है, तेरे अंदर ही बोलदा है। ਉਹਨੂੰ ਪਛਾਣ ਤੇ ਸਹੀ, ਜਿਹੜਾ ਤੇਰੇ ਅੰਦਰ ਬਹਿ ਕੇ ਖਾ ਰਿਹਾ, ਜਿਹੜਾ ਤੇਰੇ ਅੰਦਰ ਬਹਿ ਕੇ ਖੰਡਾ ਰਿਹਾ, ਜਿਹੜਾ ਤੇਰੇ ਅੰਦਰ ਬਹਿ ਕੇ ਤੇਰੇ ਸਾਹ ਲੈ ਰਿਹਾ, ਆ ਨੱਕ ਦੇ ਵਿੱਚ ਬੈਠਾ ਜਿਹੜਾ ਸੁਗੰਧੀ ਲੈ ਰਿਹਾ, ਜਿਹੜਾ ਤੈਨੂੰ ਬੋਲਣ ਦੀ ਪਾਵਰ ਦੇ ਰਿਹਾ, ਜਿਹੜਾ ਹਰ ਤੇਰੇ ਕੰਮ ਦੀ ਫਿਕਰ ਰੱਖ ਰਿਹਾ, ਉਹ ਪਿਆਰਿਆ ਉਹਨੂੰ ਪਛਾਣ, ਉਹਦੇ ਨਾਲ ਜੁੜ। ਉਹ ਕੌਣ ਹੈ? ਉਹ ਇੱਕ ਧੰਨ ਗੁਰੂ ਰਾਮਦਾਸ ਜੀ। ਉਹ ਕੌਣ ਹੈ? ਆਖੋ ਧੰਨ ਬਾਬਾ ਦੀਪ ਸਿੰਘ। ਬਾਬੇ ਨੂੰ ਅੰਦਰੋਂ ਲੱਭੋ ਜੀ, ਅੰਦਰੋਂ ਅੰਦਰ ਬੈਠਾ। ਜਦੋਂ ਅੰਦਰ ਬੈਠਾ ਲੱਭੋਗੇ ਫਿਰ ਵੇਖੋਗੇ ਮੇਰੇ ਅੰਦਰ ਵੀ ਬੈਠਾ, ਤੇ ਜਿਹਦੇ ਨਾਲ ਮੈਂ ਨਫ਼ਰਤ ਕਰਦਾ ਉਹਦੇ ਅੰਦਰ ਵੀ ਤੇ ਬੈਠਾ ਹੀ ਹੈ। ਫਿਰ ਮੈਂ ਨਫ਼ਰਤ ਕਿਹਦੇ ਨਾਲ ਕਰਾਂ? ਫਿਰ ਮੈਂ ਲੜਾਈ ਕਿਹਦੇ ਨਾਲ ਕਰਾਂ? ਮੈਂ ਕਲੇਸ਼ ਕਿਹਦੇ ਨਾਲ ਕਰਾਂ? ਮੈਂ ਧੋਖਾ ਕਿਹਨੂੰ ਦੇਵਾਂ? ਮੈਂ ਕਪਟ ਕਿਹਦੇ ਨਾਲ ਕਰਾਂ? ਕਿਹਦੀ ਮੈਂ ਨਿੰਦਿਆ ਕਰਾਂ? ਜਿਹਦੀ ਮੈਂ ਨਿੰਦਿਆ ਕਰਨ ਲੱਗਾ ਉਹਦੇ ਅੰਦਰ ਵੀ ਤੇ ਬਾਬਾ ਦੀਪ ਸਿੰਘ ਬੈਠਾ। ਜੇ ਮੇਰੇ ਅੰਦਰ ਬੈਠਾ ਉਹਦੇ ਅੰਦਰ ਵੀ ਬੈਠਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ ਏ, ਹੌਲੀ ਹੌਲੀ ਛੋਟੇ ਛੋਟੇ ਗੁਣ ਜਿੱਥੋਂ ਮਿਲਣ ਇਕੱਠੇ ਕਰੀ ਚੱਲੋ। ਗੁਣਵਾਨ ਜੇ ਬਣਨਾ, ਜੇ ਬਣਨਾ ਹੀ ਔਗਣ ਯਾਰ ਹੈ, ਜਿੱਥੋਂ ਮਰਜ਼ੀ ਔਗਣ ਲੈ ਸਕਦੇ। ਆ ਕੀਰਤਨ ਹੋ ਰਿਹਾ, ਚੋਂ ਵੀ ਕਈਆਂ ਨੇ ਔਗਣ ਲੈ ਜਾਣੇ ਨੇ, ਕੋਈ ਨਾ ਕੋਈ ਨੁਕਸ ਕੱਢ ਦੇਣਾ। ਉਹ ਇਦਾਂ ਨਹੀਂ ਜੀ, ਉਹ ਤੇ ਇਦਾਂ ਚਾਹੀਦਾ ਸੀ, ਉਹਨਾਂ ਨੂੰ ਇਦਾਂ ਨਹੀਂ ਕਹਿਣਾ, ਉਹ ਇਦਾਂ। ਲੱਭਣ ਵਾਲਿਆਂ ਨੇ ਤੇ ਹਰ ਜਗ੍ਹਾ ਤੋਂ ਔਗਣ ਲੱਭ ਲੈਣੇ ਨੇ, ਤੇ ਸੱਚੀ ਗੱਲ ਲੱਭਣ ਵਾਲਿਆਂ ਨੇ ਹਰ ਜਗ੍ਹਾ ਤੋਂ ਗੁਣ ਲੱਭ ਲੈਣੇ ਨੇ। ਹੁਣ ਇਹ ਅਸੀਂ ਵੇਖਣਾ ਗੁਣ ਲੱਭਣੇ ਨੇ ਕਿ ਔਗਣ ਲੱਭਣੇ ਨੇ, ਇਹ ਤੇ ਗੱਲ ਸਾਡੇ ਉੱਤੇ ਨਿਰਭਰ ਕਰਦੀ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਦੇਖੋ ਕਿੰਨਾ ਸਟ੍ਰੈਸ ਹੈ ਅੱਜ। ਜਿਹੜੇ ਬੰਦੇ ਨੂੰ ਵੇਖੋ ਕਹਿੰਦਾ ਜੀ ਮੈਂ ਡਿਪਰੈਸ਼ਨ 'ਚ ਜਾ ਰਿਹਾ, ਅੱਜ ਮੈਨੂੰ ਸਟ੍ਰੈਸ ਬੜਾ ਹੈ, ਮੇਰੇ ਤੇ ਬੜਾ ਮੁਸ਼ਕਲ ਦਾ ਸਮਾਂ ਆ ਗਿਆ, ਮੇਰੇ ਘਰ 'ਚ ਤਕਲੀਫਾਂ ਬੜੀਆਂ ਨੇ। ਆ ਜਿੰਨੇ ਇੱਥੇ ਬੈਠੇ ਆ ਜਾਂ ਜਿੰਨੇ ਇਸ ਵੇਲੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਆ ਨਾ, ਇਹ ਮੇਰੀ ਬੇਨਤੀ ਏ, ਅੱਜ ਆਪਣੇ ਮਨਾਂ ਦੇ ਅੰਦਰ ਇੱਕ ਪ੍ਰਣ ਕਰ ਲਓ, ਚਲੋ ਥੋੜੀ ਜੀ ਮੁਸਕਰਾਹਟ ਵੰਡਦੇ ਆ। ਉਹ ਮੁਸਕਰਾਹਟ ਵੰਡੋ, ਜਿਹੜਾ ਮਿਲੇ ਉਹਨੂੰ ਖਿੜੇ ਮੱਥੇ ਮਿਲੋ। ਜੇ ਉਹਦੇ ਅੰਦਰ ਕੋਈ ਦੋਸ਼ ਵੀ ਹੈ ਨਾ, ਉਹਦਾ ਦੋਸ਼ ਨਾ ਵੇਖੋ, ਉਹਦੇ ਗੁਣ ਵੇਖੋ। ਮੁਸਕਰਾਹਟ ਨਾਲ ਮਿਲੋ, ਮਿੱਤਰਤਾਈ ਵਾਲੀ ਭਾਵਨਾ ਨਾਲ ਮਿਲੋ। ਇਹ ਵੇਖੋ ਜਿਹੜੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਮੇਰੇ ਅੰਦਰ ਬੈਠੇ ਸਾਹਮਣੇ ਦੇ ਅੰਦਰ, ਮੈਂ ਤਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਗੱਲ ਨਾਲ ਲਾਉਣ ਲੱਗਾ। ਚਲੋ ਥੋੜੀ ਜੀ ਮੁਸਕਰਾਹਟ ਵੰਡਦੇ ਆ, ਥੋੜਾ ਦੁੱਖ ਤਕਲੀਫਾਂ ਨੂੰ ਦੂਰ ਕਰਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੀ ਪਤਾ ਇਹ ਸਵਾਸ ਕਦ ਤੱਕ ਨੇ, ਕੀ ਪਤਾ ਇਹ ਜ਼ਿੰਦਗੀ ਦੀ ਚਰਖੀ 'ਚ ਡੋਰ ਕਦ ਤੱਕ ਏ। ਚਲੋ ਥੋੜੀ ਜੀ ਮੁਸਕਰਾਹਟ ਵੰਡਦੇ ਆ। ਇਹ ਪੱਕਾ ਉਪਰਾਲਾ ਕਰ ਲਓ, ਪੱਕਾ ਉਪਰਾਲਾ। ਜਿੰਨੇ ਇਸ ਵੇਲੇ ਸੁਣਦੇ ਹੋ ਨਾ, ਮੁਸਕਰਾਹਟ ਵੰਡੋ, ਹਾਸੇ ਵੰਡੋ। ਗਮ ਬਹੁਤ ਨੇ ਦੁਨੀਆ ਤੇ, ਦੁੱਖ ਤਕਲੀਫਾਂ ਬਹੁਤ ਨੇ। ਜੇ ਤੁਹਾਨੂੰ ਗੁਰੂ ਜੀ ਨੇ ਮਨੁੱਖਾ ਜਨਮ ਦਿੱਤਾ ਹੈ ਨਾ, ਤੁਸੀਂ ਗਮ ਨਾ ਵੰਡੋ, ਦੁੱਖ ਨਾ ਵਧਾਓ, ਲੋਕਾਂ ਦੇ ਦੁੱਖ ਘਟਾਓ। ਮੁਸਕਰਾਹਟ ਵੰਡੋ, ਖੁਸ਼ੀਆਂ ਵੰਡੋ, ਖੇੜਾ ਵੰਡੋ। ਜਿਹੜਾ ਵੀ ਤੁਹਾਡੇ ਕੋਲ ਆਵੇ ਮੈਨੂੰ ਲੱਗੇ ਨਹੀਂ ਯਾਰ ਮੈਂ ਤੇ ਰੱਬ ਦੇ ਬੰਦੇ ਨੂੰ ਮਿਲ ਕੇ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ
ਪਰਿਵਾਰ ਸਵਾਰੋ ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਇੱਕ ਵਾਰੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਹੋਰ ਕਰਨੀ, ਇਹ ਵੀ ਅੱਜ ਬੜੀ ਲੋੜ ਹੈ। ਇਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਨਹੀਂ ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹੜੇ ਤੁਸੀਂ ਘਰਾਂ 'ਚ ਬੈਠੇ, ਤੁਹਾਡੀ ਆਵਾਜ਼ ਮੇਰੇ ਤੱਕ ਭਾਵੇਂ ਨਹੀਂ ਆ ਰਹੀ, ਪਰ ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਮੇਰੇ ਤੱਕ ਆ ਜਾਂਦੀ ਹੈ। ਤੁਸੀਂ ਵੀ ਜਿਹੜੇ ਘਰਾਂ 'ਚ ਬੈਠੇ ਉੱਚੀ ਆਵਾਜ਼ 'ਚ, ਤੇ ਜਿਹੜੇ ਇੱਥੇ ਬੈਠੇ ਉੱਚੀ ਆਵਾਜ਼ 'ਚ ਕਹੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜੀ ਹੁਣ ਮੈਂ ਗੱਲ ਕਰਨ ਲੱਗਾ 3-4 ਮਿੰਟ ਦੀ ਗੱਲ, ਪਰ ਬੜੀ ਕਮਾਏਗੀ, ਬੜੀ ਕੰਮ। ਧਿਆਨ ਨਾਲ ਸੁਣਿਓ। ਨਵਾਂ ਵਿਆਹ ਹੋਇਆ ਇੱਕ ਜੋੜੇ ਦਾ, ਤੇ ਉਹ ਆਪਣੀ ਘਰ ਵਾਲੀ ਨੂੰ ਨਾ ਚਮਚਮਾਉਂਦੀ ਜਿਹੜੀ ਗੱਡੀ ਮਿਲੀ ਇਹਨਾਂ ਦਾਜ ਦੇ ਵਿੱਚ, ਉਸ ਗੱਡੀ ਦੇ ਵਿੱਚ ਬਿਠਾ ਕੇ ਘਰ ਵਾਲੇ ਨੇ ਨਾ ਇੰਨੀ ਗੱਲ ਕਹੀ, ਚਲੋ ਸੈਰ ਕਰਦੇ ਆਂ, ਚੱਕਰ ਲਾ ਕੇ ਆਉਨੇ ਆਪਣੀ ਵੋਟੀ ਨੂੰ। ਕੀ ਕਹਿੰਦਾ, ਦਾਜ ਵਿੱਚ ਮਿਲੀ ਗੱਡੀ, ਆਪਣੀ ਘਰ ਵਾਲੀ ਨੂੰ ਕਹਿੰਦਾ ਚੱਲ ਸ਼ਹਿਰ ਦਾ ਚੱਕਰ ਲਾ ਕੇ ਆਈਏ, ਸੈਰ ਕਰਕੇ ਆਈਏ। ਉਹ ਬਹਿ ਗਈ ਆਪਣੇ ਘਰ ਵਾਲੇ ਦੇ ਨਾਲ। ਜਦੋਂ ਬੈਠੀ, ਉਹਨੇ ਜ਼ੋਰ ਦੀ ਉੱਚੀ ਆਵਾਜ਼ ਦੇ ਵਿੱਚ ਨਾ ਮਿਊਜ਼ਿਕ ਲਾਤਾ, ਉੱਚੀ ਆਵਾਜ਼ 'ਚ। ਉਹ ਕਹਿੰਦੀ ਥੋੜੀ ਘੱਟ ਆਵਾਜ਼ 'ਚ ਲਾਓ। ਕਹਿੰਦਾ ਨਹੀਂ, ਅੱਗੇ ਮੈਂ ਦੋਸਤਾਂ ਦੀਆਂ ਗੱਡੀਆਂ 'ਚ ਘੁੰਮਦਾ ਸਾਂ, ਅੱਜ ਆਪਣੀ ਗੱਡੀ 'ਚ ਮੈਂ ਬੈਠਾ, ਇਹ ਮੈਨੂੰ ਇਸ ਚੀਜ਼ ਤੋਂ ਰੋਕ ਨਾ। ਉਹਨੇ ਹੋਰ ਉੱਚੀ ਕਰਤਾ ਮਿਊਜ਼ਿਕ, ਸਪੀਡ ਵੀ ਪੂਰੀ ਜ਼ੋਰ ਦੀ ਵਧਾ ਦਿੱਤੀ ਗੱਡੀ ਦੀ। ਜਦੋਂ ਵਧਾਈ, ਉਹ ਕਹਿੰਦੀ ਥੋੜਾ ਹੌਲੀ ਚੱਲੋ, ਕੋਈ ਅੱਗੇ ਆ ਨਾ ਜਾਵੇ, ਥੋੜਾ ਹੌਲੀ ਚ। ਉਹ ਕਹਿੰਦਾ ਨਹੀਂ, ਅੱਗੇ ਮੈਂ ਬਗਾਨੀਆਂ ਗੱਡੀਆਂ 'ਚ ਬੈਠਾ ਸਾਂ, ਪਰ ਅੱਜ ਆਪਣੀ ਗੱਡੀ ਦੇ ਵਿੱਚ ਮੈਂ ਬੈਠਾ, ਦੋਸਤਾਂ ਦੀਆਂ ਗੱਡੀਆਂ ਦਾ ਮਜ਼ਾ ਮੈਂ ਲਿਆ, ਅੱਜ ਆਪਣੀ ਗੱਡੀ ਦਾ ਮੈਂ ਮਜ਼ਾ ਲੈ ਰਿਹਾ। ਏਡੀ ਮਹਿੰਗੀ ਗੱਡੀ, ਇਸ ਗੱਡੀ ਨੂੰ ਖਰੀਦਣ ਦੀ ਮੈਂ ਸੋਚ ਵੀ ਨਹੀਂ ਸੀ ਸਕਦਾ, ਇਸੇ ਕਰਕੇ ਤੇਰੇ ਪਿਓ ਕੋਲੋਂ ਮੰਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਇਸੇ ਕਰਕੇ ਤੇਰੇ ਪਿਤਾ ਕੋਲੋਂ ਮੰਗੀ ਮੈਂ ਗੱਡੀ, ਏਡੀ ਮਹਿੰਗੀ ਗੱਡੀ ਲੈਣ ਦੇ ਬਾਰੇ ਮੈਂ ਸੋਚ ਵੀ ਨਹੀਂ ਸੀ ਸਕਦਾ। ਹੁਣ ਉਹਨੇ ਰੇਸ ਪੂਰੀ ਨੱਪੀ ਹੋਈ, ਤੇ ਅੱਗੇ ਨਾ ਇੱਕ ਭਿਖਾਰੀ ਆ ਗਿਆ। ਜਦੋਂ ਭਿਖਾਰੀ ਆਇਆ, ਉਹਨੇ ਜ਼ੋਰ ਦੀ ਮਾਰੀ ਬ੍ਰੇਕ, ਤੇ ਗੱਡੀ ਇੱਕਦਮ ਘੁੰਮ ਗਈ। ਮਸਾਂ ਉਹ ਭਿਖਾਰੀ ਬਚਿਆ, ਡਿੱਗ ਪਿਆ, ਪਰ ਮਸਾਂ ਹੀ ਉਹ ਬਚਿਆ। ਤੇ ਇਹ ਜਦੋਂ ਵੇਖਿਆ ਇਸ ਬੰਦੇ ਨੇ ਕਿ ਭਿਖਾਰੀ ਬਚ ਗਿਆ, ਤੇ ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ। ਕਹਿੰਦਾ ਮਰਨਾ ਹੀ, ਐਵੇਂ ਮੇਰੀ ਗੱਡੀ ਦੇ ਅੱਗੇ ਆ ਗਏ ਆ, ਤੁਹਾਡੇ ਵਰਗੇ ਲੋਕਾਂ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖਿਆ, ਤੁਸੀਂ ਮੰਗਤਿਆਂ ਨੇ ਸਾਡੀ ਦੇਸ਼ ਦਾ, ਸਾਡੇ ਇਸ ਇਲਾਕੇ ਦਾ, ਸਾਡੇ ਸ਼ਹਿਰ ਦਾ ਬੇੜਾ ਗਰਕ ਕਰਕੇ ਰੱਖਿਆ। ਹੁਣ ਜਦੋਂ ਇੰਨੀ ਗੱਲ ਬੋਲ ਰਿਹਾ ਨਾ ਇਹ ਬੰਦਾ, ਉਹ ਜਿਹੜੀ ਘਰ ਵਾਲੀ ਸੀ ਸਾਈਡ ਤੇ ਬੈਠੀ, ਉਹਨੂੰ ਦਇਆ ਆ ਗਈ, ਫਟਾਫਟ ਉਤਰੀ, ਉਸ ਭਿਖਾਰੀ ਦੇ ਸਿਰ ਦੇ ਉੱਤੇ ਹੱਥ ਰੱਖਿਆ, ਉਹਨੂੰ 500 ਰੁਪਈਆ ਦਿੱਤਾ, ਤੇ ਨਾਲ ਕਹਿੰਦੀ ਬਾਬਾ ਉਹ ਬਜ਼ੁਰਗੋ ਤੁਹਾਨੂੰ ਕੋਈ ਚੋਟ ਤੇ ਨਹੀਂ ਲੱਗੀ? ਉਹ ਕਹਿੰਦਾ ਨਹੀਂ ਬੇਟਾ ਮੈਂ ਬਿਲਕੁਲ ਠੀਕ। ਉਹਨੂੰ ਸਾਈਡ ਤੇ ਬਿਠਾਇਆ, ਉਹ ਬੜੀਆਂ ਦੁਆਵਾਂ ਦੇਣ ਲੱਗ ਪਿਆ, ਬੜੀਆਂ ਅਸੀਸਾਂ ਦੇਣ ਲੱਗ ਪਿਆ, ਤੇ ਨਾਲ ਅੰਦਰੋਂ ਨਾ ਮਠਿਆਈ ਦਾ ਡੱਬਾ ਕੱਢਿਆ। ਪਏ ਸੀ, ਨਵਾਂ ਵਿਆਹ ਹੋਇਆ, ਮਠਿਆਈ ਦਾ ਡੱਬਾ। ਕਹਿੰਦੇ ਆ ਸਾਡੀ ਨਵੀਂ ਸ਼ਾਦੀ ਹੋਈ, ਨਵਾਂ ਵਿਆਹ, ਮਠਿਆਈ ਤੁਸੀਂ ਖਾਓ ਤੇ ਸਾਨੂੰ ਅਸੀਸਾਂ ਦਿਓ। ਉਹ ਦੁਆਵਾਂ ਦੇਣ ਲੱਗ ਪਿਆ। ਤੇ ਜਦੋਂ ਇਹ ਗੱਡੀ ਦੇ ਵਿੱਚ ਆ ਕੇ ਬਹਿ ਗਈ ਨਾ, ਇਹਦਾ ਘਰ ਵਾਲਾ ਪਤਾ ਕੀ ਕਹਿੰਦਾ? ਕਹਿੰਦਾ ਤੈਨੂੰ ਇਹ ਭਿਖਾਰੀਆਂ ਦੇ ਮੂੰਹ ਨਹੀਂ ਲੱਗਣਾ ਚਾਹੀਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹ ਕਹਿੰਦਾ ਤੈਨੂੰ ਇਹ ਭਿਖਾਰੀਆਂ ਦੇ ਮੰਗਤਿਆਂ ਦੇ ਮੂੰਹ ਨਹੀਂ ਲੱਗਣਾ ਚਾਹੀਦਾ, ਇਹਨਾਂ ਨੇ ਸਾਡੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖਿਆ ਹੋਇਆ। ਤੇ ਉਸ ਵੇਲੇ ਘਰ ਵਾਲੀ ਬੜੀ ਨਿਮਰਤਾ 'ਚ ਪਤਾ ਕੀ ਕਹਿੰਦੀ? ਕਹਿਣ ਲੱਗੀ ਇਹ ਤੇ ਮਜਬੂਰ ਏ ਤਾਂ ਭੀਖ ਮੰਗ ਰਿਹਾ, ਪਰ ਕਈਆਂ ਦੇ ਕੋਲ ਸਭ ਕੁਝ ਹੁੰਦਾ ਹੈ, ਸਭ ਕੁਝ ਹੋਣ ਦੇ ਬਾਵਜੂਦ ਵੀ ਭੀਖ ਮੰਗਦੇ ਨੇ ਦਾਜ ਦੇ ਰੂਪ ਦੇ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਉਸ ਵੇਲੇ ਉਹ ਕੀ ਕਹਿੰਦੀ? ਕਹਿਣ ਲੱਗੀ ਮਾਂ ਬਾਪ 20-21 ਸਾਲ ਆਪਣੀ ਧੀ ਨੂੰ ਪਾਲਦੇ ਨੇ, ਆਪਣੇ ਜਿਗਰ ਦਾ ਟੋਟਾ ਦੂਜੇ ਦੇ ਘਰ ਭੇਜਦੇ ਨੇ। 20-21 ਸਾਲ ਪਾਲਿਆ, ਆਪਣੇ ਜਿਗਰ ਦਾ ਟੋਟਾ ਭੇਜਿਆ ਦੂਜੇ ਦੇ ਘਰ ਦੇ ਵਿੱਚ। ਤੇ ਕਹਿੰਦੇ ਦਾਜ ਦੇ ਲੋਭੀ ਲੋਕੀ
ਇੰਨੀ ਵੀ ਉਸ ਔਰਤ ਦੀ ਕਦਰ ਨਹੀਂ ਕਰਦੇ, ਮਾਤਾ ਪਿਤਾ ਦੀ ਇੱਜ਼ਤ ਨਹੀਂ ਕਰਦੇ, ਉਹਨਾਂ ਬਾਰੇ ਨਹੀਂ ਸੋਚਦੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਧੀ ਨੂੰ ਉਹਨਾਂ ਨੇ ਪਾਲਿਆ, ਤਾਂ ਵੀ ਦਾਜ ਦੀ ਮੰਗ ਕਰਦੇ ਨੇ। ਕਹਿੰਦੀ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹਦੇ ਬਾਰੇ ਤੂੰ ਕਹਿ ਰਿਹਾ ਉਹ ਮੰਗਤਾ ਕਿ ਜਿਹੜੇ ਤੁਸੀਂ ਹੋ ਜੋ ਦਾਜ ਮੰਗਦੇ ਹੋ? ਮੇਰੇ ਪਿਓ ਨੂੰ ਵੀ ਔਖਾ ਕਰਕੇ ਏਡੀ ਮਹਿੰਗੀ ਗੱਡੀ ਲਈ ਤੁਸੀਂ ਮੰਗਦੇ ਹੋ ਕਿ ਉਹ ਮੰਗਤਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਕੰਨਿਆਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਕਿ ਤਾਂ ਕਿ ਇਹ ਮਹਾਦਾਨ ਕਿਉਂ? ਦੂਜੇ ਦਾ ਪਰਿਵਾਰ ਵਧੇ, ਉਹਦੀ ਵੰਸ਼ ਚੱਲੇ, ਕਿਸੇ ਦੇ ਜੀਵਨ ਦੀ ਨਵੀਂ ਗ੍ਰਸਤੀ ਸ਼ੁਰੂ ਹੋਵੇ। ਤੇ ਕਹਿੰਦੇ ਉਹਦੇ 'ਚ ਵੀ ਭੀਖ ਮੰਗਣਾ ਇਹ ਮੰਗਤਿਆਂ ਵਾਲੀ ਗੱਲ ਨਹੀਂ ਤੇ ਹੋਰ ਕੀ ਹੈ? ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੀ ਮੈਨੂੰ ਇੱਕ ਗੱਲ ਦਾ ਜਵਾਬ ਦੇ, ਫਿਰ ਭਿਖਾਰੀ ਕੌਣ ਹੋਇਆ? ਉਹ ਜਿਹੜਾ ਬਾਹਰ ਮੰਗਦਾ ਉਹ ਮਜਬੂਰ ਭਿਖਾਰੀ ਹੈ ਕਿ ਤੁਹਾਡੇ ਵਰਗੇ ਘਰ ਵਾਲੇ ਜਾਂ ਤੁਹਾਡੇ ਵਰਗੇ ਦੂਲੇ ਭਿਖਾਰੀ ਨੇ? ਇੰਨੀ ਗੱਲ ਸੁਣ ਕੇ ਇਹਦਾ ਘਰ ਵਾਲਾ ਨੀਵੀਆਂ ਅੱਖਾਂ, ਸ਼ਰਮਿੰਦਗੀ ਵਾਲੀਆਂ ਅੱਖਾਂ ਦੇ ਨਾਲ ਬਿਲਕੁਲ ਖਾਮੋਸ਼ ਹੈ, ਕਿਉਂਕਿ ਇਹਦੀ ਘਰ ਵਾਲੀ ਨੇ ਅੱਜ ਇਹਦੇ ਮੂੰਹ ਦੇ ਉੱਤੇ ਇਹ ਗੱਲਾਂ ਦਾ ਇਹੋ ਜਿਹਾ ਤਮਾਚਾ ਮਾਰਿਆ, ਇਹੋ ਜਿਹੀ ਚਪੇੜ ਮਾਰੀ, ਇਹਨੂੰ ਸੋਝੀ ਹੋ ਗਈ, ਸੋਝੀ ਕਿ ਮੈਂ ਵਿਆਹ ਦੇ ਵੇਲੇ ਇੱਕ ਮਾਤਾ ਪਿਤਾ ਨੂੰ ਤੰਗ ਕੀਤਾ, ਆਪਣੀ ਘਰ ਵਾਲੀ ਦੇ ਮਾਤਾ ਪਿਤਾ ਨੂੰ ਤੰਗ ਕੀਤਾ, ਮੈਨੂੰ ਆਹ ਚੀਜ਼ਾਂ ਚਾਹੀਦੀਆਂ, ਆਹ ਗੱਡੀ ਚਾਹੀਦੀ, ਕੱਲ ਨੂੰ ਮੈਂ ਵੀ ਤੇ ਬਾਪ ਬਣਨਾ ਹੈ। ਜਦੋਂ ਮੈਂ ਆਪਣੀ ਧੀ ਨੂੰ ਤੋਰਾਂਗਾ, ਜੇ ਉਹਦੇ ਪਰਿਵਾਰ ਵਾਲੇ ਇਦਾਂ ਚੀਜ਼ਾਂ ਮੇਰੇ ਕੋਲੋਂ ਮੰਗਣਗੇ ਤੇ ਮੇਰੇ ਦਿਲ ਤੇ ਕੀ ਬੀਤੇਗੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੂੰ ਤੇ ਸੋਝੀ ਆ ਗਈ। ਜਿਹੜੇ ਲਾਈਵ ਤੁਸੀਂ ਸੁਣਦੇ, ਤੁਹਾਡੇ ਸਾਰਿਆਂ ਤੇ ਕਿਰਪਾ ਹੈ, ਮਿਹਰ ਹੈ, ਪਰ ਜੇ 1-2% ਵੀ ਇਹੋ ਜਿਹੇ ਹੋਣ ਜਾਂ ਬਾਅਦ ਚੋਂ ਸੁਣਨ, ਇਹ ਮੇਰੀ ਬੇਨਤੀ ਹੈ, ਇਹ ਚੀਜ਼ ਨੂੰ ਪਿਆਰਿਓ ਆਪਣੇ ਘਰਾਂ ਦੇ ਵਿੱਚ ਵੜਨ ਨਾ ਦਿਓ, ਮੰਗਤੇ ਨਾ ਬਣੋ। ਗੁਰੂ ਰਾਮਦਾਸ ਨੇ ਤੁਹਾਨੂੰ ਦਾਤੇ ਨੇ ਦਾਤਾ ਬਣਾਇਆ। ਦਾਤਾ ਜਿਹੜਾ ਦਾਤੇ ਨਾਲ ਜੁੜਿਆ ਉਹ ਤੇ ਦਾਤਾ ਹੁੰਦਾ ਹੈ, ਉਹ ਤੇ ਭਲਾ ਕਰਦਾ ਹੈ, ਉਹ ਤੇ ਲੋਕਾਂ ਨੂੰ ਦਿੰਦਾ ਹੈ। ਉਹ ਦਾਤੇ ਨਾਲ ਜੁੜ ਕੇ ਮੰਗਤੇ ਨਾ ਬਣੋ ਕਿ ਘਰ ਨਵੀਂ ਆਏਗੀ ਬੱਚੀ ਘਰ ਦੇ ਵਿੱਚ, ਚਲੋ ਆਹ ਚੀਜ਼ ਵੀ ਲਿਆਏਗੀ, ਆਹ ਚੀਜ਼ ਵੀ ਲਿਆਏਗੀ, ਚਲ ਕਰਵਾ ਚੌਥ ਤੇ ਗਈ ਆਹ ਲਿਆਵੇ ਫਲਾਣ। ਭਾਵੇਂ ਆਹ ਚੀਜ਼ਾਂ ਅਸੀਂ ਨਹੀਂ ਮੰਨਦੇ, ਪਰ ਕਈ ਵਾਰੀ ਹੁੰਦਾ ਹੈ ਨਾ, ਜਾਣ ਬੁੱਝ ਕੇ ਕਈ ਵਾਰੀ ਕਰਵਾਈਆਂ ਜਾਂਦੀਆਂ ਚੀਜ਼ਾਂ, ਜਾਣ ਬੁੱਝ ਕੇ ਲੈਣ ਵਾਸਤੇ। ਉਹ ਮੰਗਤੇ ਨਾ ਬਣੋ, ਮੰਗਤੇ ਨਹੀਂ ਬਣਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਲੜਕੀ ਜੀ। ਫੇਰਾ ਪਾਉਣ ਗਈ ਆਪਣੇ ਪੇਕੇ ਘਰ, ਸਭ ਤੋਂ ਪਹਿਲੇ ਨਿਗਾਹ ਇਹੋ ਹੀ ਹੋਏਗੀ ਜਦੋਂ ਆਈ ਵਾਪਸ, ਕੀ ਲੈ ਕੇ ਆਈ ਹੈ ਤੂੰ? ਤੇਰੀ ਮਾਂ ਨੇ ਤੈਨੂੰ ਕੀ ਦਿੱਤਾ? ਬਾਪੂ ਨੇ ਕੀ ਦਿੱਤਾ? ਕੀ ਲੈ ਕੇ ਆਈ ਹੈ? ਉਹ ਮੰਗਤੇ ਥੋੜੀ ਬਣਦਾ। ਜਿਹੜੇ ਬਾਬਾ ਦੀਪ ਸਿੰਘ ਨਾਲ ਜੁੜੇ ਨੇ ਉਹ ਮੰਗਤੇ ਨਹੀਂ ਹੋ ਸਕਦੇ, ਤੇ ਮੰਗਤੇ ਨਾ ਬਣੋ, ਇਹ ਮੇਰੀ ਬੇਨਤੀ ਹੈ। ਆਓ ਬੜੇ ਪਿਆਰ ਦੇ ਵਿੱਚ ਅੱਗੇ ਵਧੀਏ। ਸ਼ਬਦ ਪੜ੍ਹਨਾ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਿਆਰੀ ਮਿੱਠੀ ਰਸਨਾ ਤੋਂ ਨਿਕਲੇ ਹੋਏ ਇਹ ਪਿਆਰੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 547 ਨੰਬਰ ਅੰਗ ਦੇ ਉੱਤੇ ਦਰਜ। ਸੁਨੋ ਬੇਨੰਤੀਆ ਸੁਆਮੀ ਮੇਰੇ ਰਾਮ, ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ ਰਾਮ। ਤੇ ਬੜੇ ਪਿਆਰ ਨਾਲ, ਭਾਵਨਾ ਨਾਲ ਤਰਲਾ ਪਾਇਓ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਪਿਤਾ ਜੀ ਦੇ ਅੱਗੇ ਤਰਲਾ ਪਾਇਓ। ਔਰ ਸੱਚਾਈ ਹੈ, ਇਹ ਸੰਗਤ ਦੀ ਏਡੀ ਵਾਈਬ੍ਰੇਸ਼ਨ ਕੰਮ ਕਰਦੀ ਹੈ, ਏਡਾ ਪ੍ਰਭਾਵ ਪੈਂਦਾ ਜਦੋਂ ਸੰਗਤ ਵਿੱਚ ਬੰਦਾ ਬਹਿੰਦਾ, ਇਉਂ ਲੱਗਦਾ ਮੈਂ ਸੰਗਤ ਵਿੱਚ ਨਹੀਂ ਬੈਠਾ, ਮੈਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਗੋਦੀ ਵਿੱਚ ਬੈਠਾ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਰ ਏਡਾ ਪ੍ਰਭਾਵ ਪੈਂਦਾ ਸੰਗਤ ਦੇ ਵਿੱਚ ਬਹਿ ਕੇ, ਇੰਨਾ ਪ੍ਰਭਾਵ ਪੈਂਦਾ, ਏਦਾਂ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਇੱਥੇ ਆ ਕੇ ਮੇਰੇ ਸਾਰੇ ਪਾਪ ਲੈ ਗਏ ਨੇ ਤੇ ਮੈਂ ਹੌਲਾ ਫੁੱਲ ਵਰਗਾ ਹੋ ਗਿਆ। ਹਾਂਜੀ, ਇਸੇ ਲਈ ਤੇ ਕਿਹਾ ਜਾਂਦਾ ਹੈ ਕਮਾਈ ਵਾਲਿਆਂ ਦੀ ਸੰਗਤ ਕਰੋ, ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠੋ। ਇੱਕ ਗੁਰਮੁਖ ਪਿਆਰੇ ਨੇ ਮੈਨੂੰ ਇੱਕ ਮੈਸੇਜ ਭੇਜਿਆ, ਕਹਿੰਦਾ ਮੈਂ ਆਪਣੀ ਧੁਨ ਵਿੱਚ, ਆਪਣੇ ਵਿਚਾਰਾਂ ਵਿੱਚ ਗਵਾਚਿਆ ਨਾ ਤੁਰਿਆ ਜਾ ਰਿਹਾ, ਤੇ ਕਹਿੰਦੇ ਸਾਹਮਣੇ ਇੱਕ ਗੁਰਮੁਖ ਰੰਗੀ ਹੋਈ ਰੂਹ ਮੈਨੂੰ ਮਿਲੀ, ਰੰਗਿਆ ਗੁਰਸਿੱਖ ਪਿਆਰਾ। ਕਹਿੰਦੇ ਜਦੋਂ ਮਿਲਿਆ ਉਹਨੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕਹਿੰਦੇ ਜਦੋਂ ਉਹਨੇ ਫਤਿਹ ਬੁਲਾਈ, ਬਾਅਦ ਵਿੱਚ ਹੱਥ ਮਿਲਾਇਆ ਮੇਰੇ ਨਾਲ,
ਜਦੋਂ ਹੱਥ ਮਿਲਾਇਆ, ਛੋਟੀ ਜੀ ਗੱਲਬਾਤ ਹੋਈ। ਕਹਿੰਦੇ ਛੋਟੀ ਜੀ ਗੱਲਬਾਤ ਤੋਂ ਬਾਅਦ ਉਹ ਆਪਣੇ ਰਾਹ ਪੈ ਗਿਆ, ਮੈਂ ਆਪਣੇ ਰਾਹ ਪੈ ਗਿਆ। ਕਹਿੰਦੇ ਮੈਨੂੰ ਸਮਝ ਨਹੀਂ ਆਈ 2 ਮਿੰਟ ਉਹਦੇ ਹੱਥ ਫੜੇ ਦਾ, ਉਹਦੀ ਸ਼ੋਅ ਦਾ ਮੇਰੇ ਉੱਤੇ ਕੀ ਅਸਰ ਪਿਆ। ਕਹਿੰਦਾ ਮੇਰੀ ਤੋਰ, ਜੋ ਮੈਂ ਤੁਰਦਾ ਜਾ ਹੀ ਰਿਹਾ ਸਾਂ, ਕਹਿੰਦੇ ਮੇਰੀ ਤੋਰ ਵਿੱਚ ਇੰਨਾ ਫਰਕ ਪੈ ਗਿਆ, ਇੰਨਾ ਫਰਕ ਪੈ ਗਿਆ। ਅੱਗੇ ਮੈਂ ਆਪਣੇ ਵਿਚਾਰਾਂ 'ਚ ਗਵਾਚਿਆ ਸਾਂ, ਪਰ ਜਦੋਂ ਦਾ ਉਹ ਮਹਾਂਪੁਰਖਾਂ ਨੇ ਹੱਥ ਨਾਲ ਹੱਥ ਸਪਰਸ਼ ਕੀਤਾ, ਕਹਿੰਦੇ ਮੇਰੀ ਤੋਰ ਵਿੱਚ ਸਿਮਰਨ ਦੀ ਧੁਨੀ ਚੱਲ ਪਈ। ਸਤਿ ਸ੍ਰੀ ਅਕਾਲ। ਇਹ ਜਿਸ ਗੁਰਮੁਖ ਨੇ ਮੈਨੂੰ ਇਹ ਮੈਸੇਜ ਭੇਜਿਆ ਨਾ, ਕਹਿੰਦੇ ਮੈਂ ਨਹੀਂ ਸੀ ਮੰਨਦਾ ਹੁੰਦਾ ਪਹਿਲੇ, ਪਰ ਕਹਿੰਦੇ ਜਦੋਂ ਦੇ ਉਹ ਗੁਰਮੁਖ ਪਿਆਰਿਆਂ ਨੇ ਮੇਰਾ ਹੱਥ ਫੜਿਆ ਨਾ, 2 ਮਿੰਟ ਹੀ ਹੱਥ ਨਾਲ ਹੱਥ ਮਿਲਾਇਆ, ਕਹਿੰਦੇ ਮੈਨੂੰ ਇੰਨੀ ਚੀਜ਼ ਦਾ ਗਿਆਨ ਹੋ ਗਿਆ ਕਿ ਗੁਰਮੁਖਾਂ ਦੀ ਸ਼ੋਅ ਦਾ ਵੀ ਅਸਰ ਹੁੰਦਾ ਹੈ, ਗੁਰਮੁਖਾਂ ਦੀ ਸ਼ੋਅ ਦਾ ਵੀ। ਗੁਰਮੁਖ ਪਿਆਰੇ ਪਿਆਰਿਓ, ਜੇ ਤੁਹਾਡੇ ਕੋਲ ਵੀ ਬਹਿ ਜਾਣ ਨਾ, ਜੇ ਤੁਹਾਡਾ ਹੱਥ ਉਹਨਾਂ ਦੇ ਹੱਥ ਨਾਲ ਸਪਰਸ਼ ਨਹੀਂ ਵੀ ਹੋਇਆ, ਤੁਸੀਂ ਕੋਲ ਵੀ ਬਹਿ ਜਾਓਗੇ ਨਾ, ਉਹਨਾਂ ਦੇ ਕੋਲ ਬੈਠਣ ਦਾ ਵੀ ਅਸਰ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੱਚੀ ਗੱਲ ਏ, ਗੁਰਮੁਖਾਂ ਦੇ ਦਰਸ਼ਨਾਂ ਦਾ ਵੀ ਅਸਰ ਪੈਂਦਾ ਹੈ, ਦਰਸ਼ਨਾਂ ਦਾ ਵੀ। ਪਾਪ ਭੱਜ ਜਾਂਦੇ ਨੇ, ਕਲਯੁਗ ਭੱਜ ਜਾਂਦਾ। ਬੜਾ ਫਰਕ ਹੈ ਸੰਗਤ ਦਾ, ਵਾਈਬ੍ਰੇਸ਼ਨ ਦਾ। ਇਹ ਜਿਹੜੀ ਵਾਈਬ੍ਰੇਸ਼ਨ 'ਚ ਇਸ ਵੇਲੇ ਅਸੀਂ ਬੈਠੇ ਆ ਨਾ, ਤੇ ਇਹ ਤਰਲਾ ਪਾਉਣਾ, ਤਰਲਾ ਗਰੀਬ ਨਵਾਜ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰੋ। ਕਿਹੜੀ ਕਿਰਪਾ? ਭਾਵੇਂ ਅਸੀਂ ਕਰੋੜਾਂ ਔਗਣਾਂ ਦੇ ਭਰੇ ਪਏ, ਪਰ ਤੇਰੇ ਆ, ਸਾਨੂੰ ਆਪਣਾ ਬਣਾ ਕੇ ਰੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ, ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ 1 ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ
ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ। ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।